ਮੇਰੇ ਭੈਣ ਭਰਾਵਾਂ ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ ਸਲਾਮ। ਮੈਂ ਕੁਝ ਦਿਨ ਪਹਿਲਾਂ ਇੱਕ ਸ਼ਾਰਟ ਵੀਡੀਓ ਵਿੱਚ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਿਆ ਸੀ ਕਿ ਅਸੀਂ ਪੰਜਾਬੀ ਬੋਲਣ ਤੋਂ ਕਿਉਂ ਸ਼ਰਮਾਨੇ ਆ। ਤੁਸੀਂ ਕਮੈਂਟ ਵਿੱਚ ਕੁਝ ਕਾਰਨ ਤੇ ਵਜੂਹਾਤ ਦੱਸੀਆਂ ਤੇ ਕੁਝ ਮੈਂ ਵੀ ਥੋੜੀ ਜਿਹੀ ਤਹਿਕੀਕ ਕੀਤੀ ਤੇ ਜਿਹੜੀਆਂ ਵਜੂਹਾਤ ਸਾਹਮਣੇ ਆਈਆਂ ਉਹ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅਸੀਂ ਪੰਜਾਬੀ ਬੋਲਣ ਤੋਂ ਇਸ ਲਈ ਵੀ ਸ਼ਰਮਾਨੇ ਆ ਕਿਉਂਕਿ ਸਾਡੇ ਜ਼ਿਹਨ ਵਿੱਚ ਇਹ ਗੱਲ ਬਹਿ ਗਈ ਏ ਕਿ ਅੰਗਰੇਜ਼ੀ ਜਾਂ ਉਰਦੂ ਬੋਲਣ ਵਾਲਾ ਪੜ੍ਹਿਆ ਲਿਖਿਆ ਤੇ ਡੀਸੈਂਟ ਹੁੰਦਾ ਏ ਤੇ ਜਿਹੜਾ ਬੰਦਾ ਪੰਜਾਬੀ ਬੋਲਦਾ ਏ ਉਹ ਅਨਪੜ੍ਹ ਏ, ਜਾਹਿਲ ਏ ਜਾਂ ਪੇਂਡੂ ਏ। ਤੇ ਜਦੋਂ ਇਹ ਗੱਲ ਜ਼ਿਹਨ ਦੇ ਵਿੱਚ ਬਹਿ ਜਾਂਦੀ ਏ ਤੇ ਫਿਰ ਲੋਕ ਪੰਜਾਬੀ ਬੋਲਣ ਤੋਂ ਸ਼ਰਮਾਣ ਲੱਗ ਪੈਂਦੇ ਨੇ। ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿਰਦਾਰ ਏ ਸਾਡੇ ਸਕੂਲਾਂ ਤੇ ਘਰ ਦੇ ਮਾਹੌਲ ਦਾ ਏ। ਬਹੁਤ ਸਾਰੇ ਸਕੂਲਾਂ ਵਿੱਚ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਵਿੱਚ ਗੱਲ ਕਰੋ। ਘਰ ਵਿੱਚ ਮਾਪਿਓ ਕਹਿੰਦੇ ਨੇ ਪੁੱਤਰ ਉਰਦੂ ਜਾਂ ਅੰਗਰੇਜ਼ੀ ਵਿੱਚ ਗੱਲ ਕਰ ਵਰਨਾ ਤੂੰ ਪਿੱਛੇ ਰਹਿ ਜਾਏਗਾ। ਤੇ ਇੰਜ ਆਹਿਸਤਾ ਆਹਿਸਤਾ ਅਸੀਂ ਆਪ ਹੀ ਪੰਜਾਬੀ ਨੂੰ ਪਿੱਛੇ ਕਰ ਦਿੱਤਾ, ਉਹਨੂੰ ਅਸੀਂ ਕਮਤਰ ਸਮਝਣ ਲੱਗ ਪਏ। ਤੇ ਕਲਾਸ ਦੇ ਫਰਕ ਨੇ ਵੀ ਪੰਜਾਬੀ ਜ਼ੁਬਾਨ ਦਾ ਬੜਾ ਹੀ ਨੁਕਸਾਨ ਕੀਤਾ ਹੈ। ਸ਼ਹਿਰਾਂ ਖਾਸ ਕਰ ਲਾਹੌਰ ਵਿੱਚ ਪੰਜਾਬੀ ਨੂੰ ਪੇਂਡੂ ਨਾਲ ਜੋੜ ਦਿੱਤਾ ਗਿਆ ਹੈ। ਹਾਲਾਂਕਿ ਦੁਨੀਆ ਭਰ ਵਿੱਚ ਲੋਕੀ ਆਪਣੀ ਜ਼ੁਬਾਨ ਤੇ ਫਖਰ ਕਰਦੇ ਨੇ। ਫਰਾਂਸੀਸੀ, ਜਾਪਾਨੀ, ਕੋਰੀਅਨ ਆਪਣੀ ਜ਼ੁਬਾਨ ਤੇ ਫਖਰ ਕਰਦੇ ਨੇ। ਚਾਈਨੀਜ਼ ਕਿਤੇ ਵੀ ਚਲੇ ਜਾਣ ਉਹ ਆਪਣੀ ਜ਼ੁਬਾਨ ਹੀ ਬੋਲਦੇ ਨੇ। ਤੁਸੀਂ ਪਾਕਿਸਤਾਨ ਦੀ ਗੱਲ ਹੀ ਵੇਖ ਲਵੋ ਕਿ ਬਲੋਚ ਹਮੇਸ਼ਾ ਬਲੋਚੀ ਬੋਲਣਗੇ, ਪਠਾਨ ਪਸ਼ਤੋ ਬੋਲਣਗੇ, ਸਿੰਧੀ ਆਪਸ ਚ ਸਿੰਧੀ ਵਿੱਚ ਗੱਲ ਕਰਨਗੇ। ਬਸ ਅਸੀਂ ਪੰਜਾਬੀ ਆ ਜਿਹੜੇ ਉਰਦੂ ਬੋਲਦੇ ਆ, ਅੰਗਰੇਜ਼ੀ ਬੋਲਦੇ ਆ ਤੇ ਇਹਦੇ ਤੇ ਫਖਰ ਕਰਦੇ ਆ। ਤੇ ਪੰਜਾਬੀ ਬੋਲਣਾ ਜਿਹੜਾ ਹੈ ਉਹਨੂੰ ਪਤਾ ਨਹੀਂ ਕਿਉਂ ਅਸੀਂ ਸ਼ਰਮਿੰਦਗੀ ਦਾ ਬਾਇਸ ਬਣਾ ਲਿਆ ਹੈ। ਤੇ ਪੰਜਾਬੀ ਜ਼ੁਬਾਨ ਨੂੰ ਕਲਾਸ ਨਾਲ ਵੀ ਜੋੜ ਦਿੱਤਾ ਗਿਆ ਹੈ। ਤੇ ਅਸੀਂ ਵਾਰਿਸ ਸ਼ਾਹ, ਬੁੱਲੇ ਸ਼ਾਹ, ਨਜਮ ਹੁਸੈਨ ਸਈਦ ਵਰਗੇ ਸ਼ਾਇਰਾਂ ਨੂੰ ਭੁੱਲ ਗਏ ਆ। ਅਸੀਂ ਉਹਨਾਂ ਦੇ ਸ਼ੇਰਾਂ ਨੂੰ, ਉਹਨਾਂ ਦੇ ਅਸ਼ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਕੋਡ ਤੇ ਕਰਨੇ ਆ, ਲੇਕਿਨ ਅੰਗਰੇਜ਼ੀ ਉਰਦੂ ਬੋਲਦੇ ਬੋਲਦੇ ਇੱਕ ਲਾਈਨ ਬੋਲ ਜਾਂਦੇ ਆ। ਤੇ ਵੇਖੋ ਅਸੀਂ ਮੰਨਦੇ ਤੇ ਹੈ ਮਾਨਾ ਕਿ ਉਹ ਅਕਲ ਸਮਝ ਤੇ ਦਾਨਿਸ਼ ਦੀਆਂ ਗੱਲਾਂ ਕਰਦੇ ਸਨ ਤੇ ਅਸਾਂ ਵਾਰਿਸ ਸ਼ਾਹ, ਬੁੱਲੇ ਸ਼ਾਹ ਨੂੰ ਸਿਰਫ ਕਿਤਾਬਾਂ ਵਿੱਚ ਹੀ ਦੱਬ ਦਿੱਤਾ ਹੈ। ਸੱਚ ਹੈ ਕਿ ਪੰਜਾਬੀ ਦੁਨੀਆ ਦੀ 10ਵੀਂ ਵੱਡੀ ਜ਼ੁਬਾਨ ਹੈ। 12 ਕਰੋੜ ਤੋਂ ਵੱਧ ਲੋਕ ਬੋਲਦੇ ਨੇ। ਇਹ ਮੁਹੱਬਤ, ਦੁੱਖ ਤੇ ਜ਼ਿੰਦਗੀ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਬਿਆਨ ਕਰਦੀ ਏ। ਕਾਕਾ ਕਹਿਣ ਵਿੱਚ ਜਿਹੜੀ ਮਿਠਾਸ ਏ ਉਹ ਡੀਅਰ ਵਿੱਚ ਨਹੀਂ। ਇਹਨਾਂ ਸਾਰੀਆਂ ਗੱਲਾਂ ਤੇ ਜਦੋਂ ਮੈਂ ਗੌਰ ਕੀਤਾ ਤੇ ਮੈਂ ਇਸ ਨਤੀਜੇ ਤੇ ਪਹੁੰਚੀ ਕਿ ਪੰਜਾਬੀ ਬੋਲਣ ਤੋਂ ਸ਼ਰਮਾਣ ਦੀ ਬੇਸ਼ੁਮਾਰ ਕਾਰਨ ਨੇ। ਬਹੁਤ ਸਾਰੀ ਵਜੂਹਾਤ ਨੇ, ਖਾਸ ਵਜੂਹਾਤ ਮੈਂ ਇੱਥੇ ਬਿਆਨ ਕਰਨੀ ਆ। ਤੇ ਇਹਦੇ ਤੇ ਸਭ ਤੋਂ ਪਹਿਲਾਂ ਆਉਂਦਾ ਯਾਰਾਂ ਬੇਲੀਆਂ ਦਾ ਦਬਾਅ। ਸਕੂਲ ਕਾਲਜ ਵਿੱਚ ਜੇ ਕੋਈ ਸੋਹਣੀ ਪੰਜਾਬੀ ਬੋਲ ਦੇਵੇ ਤੇ ਸਾਰੇ ਹੱਸਣ ਲੱਗ ਜਾਂਦੇ ਨੇ, ਓਏ ਪੇਂਡੂ ਆ ਗਿਆ। ਤੇ ਫਿਰ ਇਹਦਾ ਕੀ ਨੁਕਸਾਨ ਹੁੰਦਾ ਹੈ? ਬੰਦਾ ਸ਼ਰਮ ਨਾਲ ਉਰਦੂ ਵੱਲ ਟੁਰ ਪੈਂਦਾ ਹੈ, ਹੌਲੀ ਹੌਲੀ ਆਪਣੀ ਮਾਂ ਬੋਲੀ ਭੁੱਲ ਜਾਂਦੀ ਹੈ। 2 ਨੰਬਰ ਤੇ ਆਂਦਾ ਹੈ ਕਿ ਅਸੀਂ ਪੰਜਾਬੀ ਹੋਣ ਤੋਂ ਇਨਕਾਰੀ ਆ। ਪੜ੍ਹੇ ਲਿਖੇ ਲੋਕ ਕਹਿੰਦੇ ਨੇ ਅਸੀਂ ਤੇ ਉਰਦੂ ਬੋਲਣ ਵਾਲੇ ਆ, ਉਰਦੂ ਸਪੀਕਿੰਗ ਆ, ਭਾਵੇਂ ਦਾਦਾ ਪਰਦਾਦਾ ਪੰਜਾਬੀ ਬੋਲਦੇ ਸਨ। ਤੇ ਇਹਦਾ ਨੁਕਸਾਨ ਜਦੋਂ ਤੁਸੀਂ ਆਪ ਹੀ ਆਪਣੀ ਜੜ ਤੋਂ ਇਨਕਾਰ ਕਰ ਦਵੋਗੇ ਤੇ ਬੋਲੀ ਨੂੰ ਕੌਣ ਪੁੱਛੇਗਾ, ਕੌਣ ਬਚਾਵੇਗਾ? ਇਹ ਸਭ ਤੋਂ ਵੱਡਾ ਵਜ੍ਹਾ ਹੈ ਜਿਹੜੀ ਮੈਂ ਹੁਣ ਦੱਸਣ ਲੱਗੀ ਆ, ਪੇਂਡੂ ਦਾ ਲੇਬਲ। ਇਸ ਲੇਬਲ ਤੋਂ ਲੋਕੀ ਬੜਾ ਹੀ ਡਰਦੇ ਨੇ। ਨਾਨੀ ਵੀ ਧੀ ਨੂੰ ਆਖਦੀ ਏ ਨੀ ਬੱਚੇ ਨਾਲ ਪੰਜਾਬੀ ਨਹੀਂ ਬੋਲਣੀ, ਲੋਕ ਜਾਹਿਲ ਸਮਝਣਗੇ। ਅਸਾਂ ਜਾਹਿਲ ਨੂੰ, ਅਨਪੜ੍ਹ ਨੂੰ ਪੰਜਾਬੀ ਦੇ ਹਮਮਾਨੀ ਸਮਝ ਲਿਆ ਹੈ। ਨੁਕਸਾਨ ਇਹ ਜ਼ਹਿਰ ਪੀੜੀ ਦਰ ਪੀੜੀ ਚੱਲ ਪਿਆ ਹੈ। ਅੱਜ ਕੱਲ ਦੇ ਨਿੱਕੇ ਨਿੱਕੇ ਬਾਲਾਂ ਨੂੰ ਵੀ ਪੇਂਡੂ ਦਾ ਮਤਲਬ ਆਂਦਾ ਹੈ। ਨੰਬਰ 4, ਬੋਲੀ ਨਾਲ ਨਫ਼ਰਤ।
ਅਸੀਂ ਇਸੇ ਲਈ ਨਹੀਂ ਨਾ ਬੋਲਦੇ ਕਿ ਸਾਨੂੰ ਆਪਣੀ ਜ਼ੁਬਾਨ ਤੋਂ ਚਿੜੇ, ਤੇ ਕਈ ਲੋਕਾਂ ਦਾ ਖਿਆਲ ਹੈ ਕਿ ਪੰਜਾਬੀ ਸਿਰਫ ਗਾਲਾਂ ਕੱਢਣ ਲਈ ਬਣੀ ਹੈ। ਵਿਆਹ ਸ਼ਾਦੀ ਦੇ ਉੱਤੇ ਅਸੀਂ ਪੰਜਾਬੀ ਗਾਣਿਆਂ ਤੇ ਨੱਚ ਗਾਉਣ ਤੇ ਲੈਨੇ ਆ, ਪਰ ਜਦੋਂ ਆਪਸ ਚ ਗੁਫ਼ਤਗੂ ਕਰਨੇ ਆ, ਗੱਲਬਾਤ ਕਰਨੇ ਆ, ਤੇ ਉਹ ਉਰਦੂ ਚ ਕਰਨੇ ਆ। ਯਾਨੀ ਉਂਝ ਗਾਲਾਂ ਕੱਢਣ ਲਈ, ਗਾਉਣ ਛਾਉਣ ਲਈ ਤੇ ਪੰਜਾਬੀ ਜ਼ੁਬਾਨ ਠੀਕ ਹੈ, ਲੇਕਿਨ ਬੋਲ ਚਾਲ ਲਈ ਇਹ ਜ਼ੁਬਾਨ ਤੁਹਾਨੂੰ ਠੀਕ ਨਹੀਂ ਲੱਗਦੀ। ਨੁਕਸਾਨ, ਜਿਹੜੀ ਬੋਲੀ ਨਾਲ ਨਫ਼ਰਤ ਹੋ ਜਾਵੇ ਤੇ ਉਹ ਆਪੇ ਹੀ ਮਰ ਜਾਂਦੀ ਹੈ। ਨੰਬਰ 5 ਤੇ ਮੁੱਖਲੀ ਜਗ੍ਹਾ ਤੇ ਜ਼ੁਬਾਨ ਦਾ ਇਸਤੇਮਾਲ ਹੈ। ਮਸਲਨ ਲਾਹੌਰ ਦੇ ਡਿਫੈਂਸ ਦੇ ਵਿੱਚ ਪੰਜਾਬੀ ਬੋਲੋ ਤੇ ਲੋਕ ਇੰਜ ਵੇਖਣ ਲੱਗ ਪੈਂਦੇ ਨੇ ਜਿਵੇਂ ਕੋਈ ਅਨੋਖਾ ਕੰਮ ਕਰ ਦਿੱਤਾ ਹੈ। ਲਾਹੌਰ ਹੀ ਨਹੀਂ ਬਲਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਨੂੰ ਨੌਕਰਾਂ ਚਾਕਰਾਂ ਦੀ ਜ਼ੁਬਾਨ ਸਮਝਿਆ ਜਾਂਦਾ ਤੇ ਆਪਸ 'ਚ ਪੜ੍ਹੇ ਲਿਖੇ ਲੋਕ ਉਰਦੂ ਜਾਂ ਅੰਗਰੇਜ਼ੀ 'ਚ ਗੱਲ ਕਰਦੇ ਨੇ। ਨੁਕਸਾਨ, ਸ਼ਹਿਰਾਂ ਵਾਲੇ ਸਟੈਂਡਰਡ ਦੇ ਚੱਕਰ ਵਿੱਚ ਬੋਲੀ ਛੱਡ ਰਹੇ ਨੇ। ਮੀਡੀਆ ਵਿੱਚ ਬੋਲੀ ਦੀ ਵਰਤੋਂ, ਖਬਰ ਉਰਦੂ ਵਿੱਚ, ਪੜ੍ਹਾਈ ਉਰਦੂ ਵਿੱਚ, ਕਚਹਿਰੀ ਉਰਦੂ ਵਿੱਚ, ਪੰਜਾਬੀ ਸਿਰਫ ਗਾਣੇ ਜਾਂ ਸਟੇਜ ਡਰਾਮੇ ਤੱਕ ਰਹਿ ਗਈ ਹੈ। ਨੁਕਸਾਨ, ਜਿਹੜੀ ਬੋਲੀ ਟੀਵੀ ਤੇ ਦਿਸੇ ਹੀ ਨਾ, ਨਵੇਂ ਕੁੜੀਆਂ ਮੁੰਡੇ ਉਹਨੂੰ ਸਿੱਖਣਗੇ ਕਿਵੇਂ। 8ਵੇਂ ਨੰਬਰ ਤੇ ਆਉਂਦਾ ਹੈ ਕਿ ਨਵੀਂ ਪੀੜ੍ਹੀ ਜਿਹੜੀ ਹੈ ਨਾ, ਉਹ ਰਲੀ ਮਿਲੀ ਜ਼ੁਬਾਨ ਬੋਲਦੀ ਹੈ। ਉਹ ਉਰਦੂ, ਪੰਜਾਬੀ ਤੇ ਅੰਗਰੇਜ਼ੀ ਮਿਕਸ ਇੱਕ ਨਵੀਂ ਜ਼ੁਬਾਨ ਇਜਾਦ ਕਰ ਲਈ ਹੈ। ਨਾ ਸੁੱਚੀ ਪੰਜਾਬੀ, ਨਾ ਉਰਦੂ ਤੇ ਨਾ ਅੰਗਰੇਜ਼ੀ। ਨੁਕਸਾਨ, 10 ਸਾਲਾਂ ਬਾਅਦ ਕਿਸੇ ਕੋਲ ਸੁੱਚਾ ਜੁਮਲਾ ਹੀ ਨਹੀਂ ਰਹਿਣਾ, ਸਾਰੀ ਖਿਚੜੀ ਬੋਲੀ ਹੋ ਜਾਣੀ ਹੈ। 9ਵੇਂ ਨੰਬਰ ਜਿਹੜਾ ਹੈ, ਇਹ ਸਾਡੇ ਮੁਆਸ਼ਰੇ ਦੀਆਂ ਬੀਬੀਆਂ, ਖਵਾਤੀਨ ਦੇ ਨਾਲ ਰਿਲੇਟ ਕਰਦੇ ਆ ਕਿ ਪਤਾ ਨਹੀਂ ਕਿਉਂ ਮਰਦ ਜਦੋਂ ਵੀ ਕਿਸੇ ਗੈਦਰਿੰਗ 'ਚ ਹੁੰਦੇ ਨੇ, ਕਿਸੇ ਕੰਮ ਵਾਲੀ ਜਗ੍ਹਾ ਤੇ ਹੁੰਦੇ ਨੇ, ਤੇ ਉਹ ਆਪਸ 'ਚ ਕਾਫੀ ਹੱਦ ਤੱਕ ਪੰਜਾਬੀ 'ਚ ਗੁਫ਼ਤਗੂ ਕਰ ਲੈਂਦੇ ਨੇ, ਪਰ ਜਿੱਥੇ ਔਰਤਾਂ ਹੋਣਗੀਆਂ ਉਹ ਆਪਸ 'ਚ ਹਮੇਸ਼ਾ ਉਰਦੂ ਜਾਂ ਅੰਗਰੇਜ਼ੀ 'ਚ ਗੱਲ ਕਰਨਗੀਆਂ। ਮਾਂ ਆਪ ਬਚਪਨ ਵਿੱਚ ਪੰਜਾਬੀ ਬੋਲਦੀ ਸੀ, ਪਰ ਆਪਣੇ ਬਾਲ ਨਾਲ ਹਮੇਸ਼ਾ ਉਰਦੂ 'ਚ ਗੱਲ ਕਰੇਗੀ ਤੇ ਉਹਨੂੰ ਕਹੇਗੀ ਕਿ ਪੁੱਤਰ ਉਰਦੂ ਜਾਂ ਅੰਗਰੇਜ਼ੀ ਬੋਲ। ਇਹ ਸਭ ਕੁਝ ਵੇਖ ਕੇ ਬੜਾ ਹੀ ਦੁੱਖ ਹੁੰਦਾ ਹੈ। ਪੰਜਾਬੀ ਕੋਈ ਗਾਲੀ ਨਹੀਂ, ਇਹ ਮੁਹੱਬਤ ਹੈ, ਇਹ ਮਿੱਟੀ ਦੀ ਖੁਸ਼ਬੂ ਹੈ, ਇਹ ਮੇਰੀ ਮਾਂ ਦੀ ਲੋਰੀ ਹੈ। ਜਦੋਂ ਤੱਕ ਅਸੀਂ ਸ਼ਰਮਾਵਾਂਗੇ ਇਹ ਜ਼ੁਬਾਨ ਮਰਦੀ ਰਹੇਗੀ, ਤੇ ਜਦੋਂ ਅਸੀਂ ਇਹਦੇ ਤੇ ਫਖਰ ਕਰਾਂਗੇ ਤੇ ਇਹ ਜ਼ਿੰਦਾ ਹੋ ਜਾਵੇਗੀ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਿਰਫ ਪੰਜਾਬੀ ਬੋਲੋ, ਉਰਦੂ ਨਾ ਬੋਲੋ, ਅੰਗਰੇਜ਼ੀ ਨਾ ਸਿੱਖੋ। ਉਰਦੂ ਤੇ ਪੰਜਾਬੀ ਦੋਵੇਂ ਹੀ ਆਪਣੀ ਜਗ੍ਹਾ ਤੇ ਬਹੁਤ ਜ਼ਰੂਰੀ ਨੇ। ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਰਾਬਤੇ ਦੀ ਜ਼ੁਬਾਨ ਹੈ, ਪੂਰੇ ਪਾਕਿਸਤਾਨ ਨੂੰ ਜੋੜਨ ਵਾਲੀ ਜ਼ੁਬਾਨ ਹੈ। ਦਫ਼ਤਰ, ਅਦਾਲਤ, ਮੀਡੀਆ ਵਿੱਚ ਕੰਮ ਆਉਂਦੀ ਹੈ। ਮਸਲਾ ਕਿੱਥੇ ਬਣਦਾ ਹੈ? ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਇੱਕ ਜ਼ੁਬਾਨ ਬੋਲਣ ਲਈ ਦੂਜੀ ਨੂੰ ਛੱਡਣਾ ਪੈਣਾ ਹੈ। ਇਹ ਸੋਚ ਬੜੀ ਹੀ ਗਲਤ ਹੈ। ਬੰਦਾ 2, 3, 4, 5 ਜ਼ੁਬਾਨਾਂ ਵੀ ਬੋਲ ਸਕਦਾ ਹੈ। ਹੱਲ ਕੀ ਹੈ? ਘਰ ਵਿੱਚ ਪੰਜਾਬੀ, ਮਾਂ ਪਿਓ ਬੱਚਿਆਂ ਨਾਲ ਪੰਜਾਬੀ ਬੋਲਣ, ਲੋਰੀ, ਕਹਾਣੀ, ਪਿਆਰ ਸਭ ਪੰਜਾਬੀ ਵਿੱਚ। ਸਕੂਲਾਂ ਵਿੱਚ ਉਰਦੂ ਅੰਗਰੇਜ਼ੀ, ਪੜ੍ਹਾਈ ਲਈ ਉਰਦੂ ਅੰਗਰੇਜ਼ੀ ਜ਼ਰੂਰੀ ਹੈ। ਸਿੱਖੋ ਤੇ ਚੰਗਾ ਬੋਲੋ। ਇੱਜ਼ਤ ਦੋਵਾਂ ਦੀ ਹੈ। ਨਾ ਉਰਦੂ ਬੋਲਣ ਵਾਲੇ ਨੂੰ ਦਿਖਾਵੇਬਾਜ਼ ਕਹੋ ਤੇ ਨਾ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ। ਕਾਇਦੇ ਆਜ਼ਮ ਨੇ 1948 ਵਿੱਚ ਕਿਹਾ ਸੀ ਕਿ ਸੂਬਾਈ ਜ਼ੁਬਾਨਾਂ ਨੂੰ ਵੀ ਤਰੱਕੀ ਮਿਲਣੀ ਚਾਹੀਦੀ ਹੈ। ਕੌਮੀ ਯਕਜਹਿਤੀ ਦਾ ਮਤਲਬ ਇਹ ਨਹੀਂ ਕਿ ਸਭ ਇੱਕੋ ਰੰਗੇ ਹੋ ਜਾਈਏ, ਮਤਲਬ ਇਹ ਵੇਖ ਕੇ ਵੱਖੋ ਵੱਖ ਫੁੱਲਾਂ ਦਾ ਗੁਲਦਸਤਾ ਬਣੀਏ। ਉਰਦੂ ਸਾਡਾ ਮਾਣ ਹੈ, ਪੰਜਾਬੀ ਸਾਡੀ ਪਹਿਚਾਨ ਤੇ ਜਾਨ ਹੈ। ਪੰਜਾਬੀ ਜ਼ੁਬਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਸ਼ੁਕਰੀਆ।